ਚਾਈਨਾ ਨੇ ਮੋਰ ਵੋਕਲੀ ਜਿੱਥੇ ਉਹਨਾਂ ਨੇ ਭਾਰਤ ਨੂੰ ਉਹ ਇਹ ਕਿਹਾ ਵੀ ਆਪਣੀ ਔਕਾਤ ਦੇ ਅੰਦਰ ਰਹੋ, ਉਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜੀ ਭਾਰਤ ਦੀ ਪੋਜੀਸ਼ਨ ਹੈ ਉਹ ਅਨਰੀਜ਼ਨੇਬਲ ਐਂਡ ਅਨਰੀਅਲਿਸਟਿਕ। ਇਹ ਬੜੇ ਸਟਰੋਂਗ ਵਰਡ ਨੇ ਕਿ ਭਾਈ ਇਹ ਤੁਸੀਂ ਆਪਣੀ ਔਕਾਤ 'ਚ ਰਹੋ, ਐਵੇਂ ਖਾਮ-ਖਾ ਦੀਆਂ ਜਿਹੜੀਆਂ ਨਾ ਦਾਅਵੇਦਾਰੀਆਂ ਕਰੋ ਔਰ ਨਾ ਹੀ ਜਿਹੜਾ ਹੈ ਜਿਸ ਨੂੰ ਕਹਿੰਦੇ ਨੇ ਕਿ ਭਾਈ ਐਵੇਂ ਟੁੱਟੇ ਛਿੱਤਰ ਵਾਂਗ ਵੱਧਦੇ ਨਾ ਜਾਓ। ਔਰ ਅੱਜ ਚੰਗੀ ਜਿਹੜੀ ਹੈ ਚੀਨ ਦੇ ਹਵਾਲੇ ਨਾਲ ਡਿਵੈਲਪਮੈਂਟ ਹੈ ਔਰ ਅਮਰੀਕਾ ਔਰ ਭਾਰਤ ਵਰਗਿਆਂ ਨੂੰ ਜਿਹੜਾ ਇਸ ਨਾਲ ਫਿਕਰ ਹੋਣਾ ਚਾਹੀਦਾ ਹੈ, ਜਦੋਂ ਕਿ ਰੂਸ ਨੇ ਵੀ ਉਹਨਾਂ ਦੇ ਪੁਤਿਨ ਨੇ ਐਕਸਪਲਿਸਿਟ ਇਹ ਕਿਹਾ ਕਿ ਤਾਈਵਾਨ ਦੇ ਉੱਤੇ ਉਹ ਚੀਨ ਦਾ ਹੱਕ ਮੰਨਦਾ ਹੈ ਕਿਉਂਕਿ ਉਹ ਚੀਨ ਦਾ ਹਿੱਸਾ ਹੀ ਹੈ। ਔਰ ਇਹ ਕਿਸੇ ਵੇਲੇ ਵੀ ਜਿੰਨਾ ਦਬਾਅ ਉਹਨਾਂ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਤਾਈਵਾਨ 'ਤੇ ਰੱਖਿਆ ਹੈ, ਉਸ ਤੋਂ ਇਹ ਲੱਗਦਾ ਹੈ ਕਿ ਵੀ ਕਈ ਵਾਰ ਕਿਸੇ ਦਿਨ ਸੁੱਤੇ ਹੋਏ ਜਦੋਂ ਬਾਕੀ ਹੋਣਗੇ ਉਦੋਂ ਲੱਗੇਗਾ ਕਿ ਚੀਨ ਦੀ ਫੌਜ ਨੇ ਤਾਈਵਾਨ ਨੂੰ ਆਪਣੇ ਕੰਟਰੋਲ 'ਚ ਲੈ ਲਿਆ। ਔਰ ਐਸਾ ਕੁਛ ਹੀ ਭਾਰਤ ਦੇ ਨਾਲ ਵੀ ਹੋਣ ਜਾ ਰਿਹਾ। ਸੋ ਉਹਨਾਂ ਦਾ ਜਿਹੜਾ ਇਹ ਵਾਈਸ ਪ੍ਰੈਜ਼ੀਡੈਂਟ ਵੈਂਕਈਆ ਨਾਇਡੂ ਇਹ ਇੱਕ ਅੱਧੇ ਦਿਨ ਦੇ ਦੌਰੇ ਦੇ ਉੱਤੇ ਅਰੁਣਾਚਲ ਪ੍ਰਦੇਸ਼ ਪਹੁੰਚ ਗਿਆ ਔਰ ਉੱਥੇ ਆ ਕੇ ਉੱਥੋਂ ਵਾਪਸ ਆ ਗਿਆ। ਉਹਨਾਂ ਲਈ ਹੁਣ ਇਸ ਦੇ ਉੱਤੇ ਵੀ ਚਾਈਨਾ ਨੇ ਬੜਾ ਤਿੱਖਾ ਜਿਹੜਾ ਹੈ ਇਸ ਦਾ ਵਿਰੋਧ ਕੀਤਾ ਔਰ ਉਹਨਾਂ ਨੇ ਭਾਰਤ ਨੂੰ ਅਗੇਨ ਕਿਹਾ ਕਿ ਇਹ ਸਾਡਾ ਸਾਊਥ ਤਿੱਬਤ ਹੈ, ਮਤ ਇਸ ਕਿਸਮ ਦੀ ਹਰਕਤ ਕਰੋ ਅਦਰਵਾਈਜ਼ ਤੁਹਾਨੂੰ ਜਵਾਬ ਦੇ ਬਣਾਇਆ ਜਾਏਗਾ। ਇੱਕ ਪਾਸੇ ਤਾਂ ਚੀਨ ਨੇ ਕੁੱਟਿਆ ਇਹਨਾਂ ਨੂੰ, ਰੋਣ ਵੀ ਨਹੀਂ ਚੱਜ ਨਾਲ ਦਿੱਤਾ ਕਿਉਂਕਿ ਮੋਦੀ ਨੇ ਬਾਹਰ ਆ ਕੇ ਅੱਖਾਂ ਪੂੰਝ ਕੇ ਕਿਹਾ ਨਾ ਕੋਈ ਆਇਆ ਨਾ ਕੋਈ ਗਿਆ ਕਿ ਵੀ ਇਹ ਵੀ ਨਹੀਂ ਹੋਇਆ ਵੀ ਹੁਣ ਇਹ ਘੱਟੋ ਘੱਟ ਇਕਨੋਮਿਕਲੀ ਚੀਨ ਨਾਲੋਂ ਡਿਸਟੈਂਸ ਕਰਨਗੇ। ਉਧਰ ਹੁਣ 13ਵੇਂ ਰਾਊਂਡ 'ਚ ਵੀ ਚੀਨ ਨੇ ਜਿਹੜਾ ਉਹ ਠੁੱਡ ਮਾਰ ਕੇ ਦੌੜਾ ਦਿੱਤੇ। ਉਹਨੇ ਕਿਹਾ ਚਲੋ ਤੁਹਾਡੀ ਔਕਾਤ ਕੀ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਨੇ ਇੱਕ ਵਾਰ ਫਿਰ ਭਾਰਤ ਦੇ ਖਿਲਾਫ ਆਪਣੇ ਤਿੱਖੇ ਤੇਵਰ ਜਿਹੜੇ ਨੇ ਉਹ ਦਿਖਾਏ ਨੇ। ਪਿਛਲੇ ਕੱਲ ਭਾਰਤ ਦੇ ਵਾਈਸ ਪ੍ਰੈਜ਼ੀਡੈਂਟ ਵੈਂਕਈਆ ਨਾਇਡੂ ਨੇ ਅਰੁਣਾਚਲ ਪ੍ਰਦੇਸ਼ ਦਾ ਦੌਰਾ ਕੀਤਾ ਸੀ। ਚੀਨ ਨੇ ਇਤਰਾਜ਼ ਜਤਾਇਆ ਹੈ ਕਿ ਇਹ ਅਰੁਣਾਚਲ ਪ੍ਰਦੇਸ਼ ਸਾਡੇ ਸਾਊਥ ਤਿੱਬਤ ਦਾ ਹਿੱਸਾ ਹੈ, ਇਸ ਲਈ ਭਾਰਤ ਦਾ ਇਸ ਤੇ ਕੋਈ ਹੱਕ ਨਹੀਂ ਹੈ ਕਿ ਭਾਰਤ ਦਾ ਇਸ ਤੇ ਨਜਾਇਜ਼ ਕਬਜ਼ਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਚਾਈਨਾ ਦੇ ਨਾਲ ਭਾਰਤ ਦਾ ਜਿਹੜਾ 13ਵਾਂ ਰਾਊਂਡ ਗੱਲਬਾਤ ਦਾ ਟੋਟਲੀ ਕਲੈਪਸ ਹੋਇਆ। ਅੱਛਾ, ਭਾਰਤ ਨੇ ਵੀ ਮੰਨਿਆ, ਉਹਨਾਂ ਦੀ ਐਕਸਟਰਨਲ ਅਫੇਅਰ ਮਿਨਿਸਟਰੀ ਨੇ ਫੇਲਡ ਕਿਹਾ, ਲੇਕਿਨ ਚਾਈਨਾ ਨੇ ਮੋਰ ਵੋਕਲੀ ਜਿੱਥੇ ਉਹਨਾਂ ਨੇ ਭਾਰਤ ਨੂੰ ਉਹ ਇਹ ਕਿਹਾ ਵੀ ਆਪਣੀ ਔਕਾਤ ਦੇ ਅੰਦਰ ਰਹੋ, ਉਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜੀ ਭਾਰਤ ਦੀ ਪੋਜੀਸ਼ਨ ਹੈ ਉਹ ਅਨਰੀਜ਼ਨੇਬਲ ਐਂਡ ਅਨਰੀਅਲਿਸਟਿਕ। ਇਹ ਬੜੇ ਸਟਰੋਂਗ ਵਰਡ ਨੇ ਕਿ ਭਾਈ ਇਹ ਤੁਸੀਂ ਆਪਣੀ ਔਕਾਤ 'ਚ ਰਹੋ, ਐਵੇਂ ਖਾਮ-ਖਾ ਦੀਆਂ ਜਿਹੜੀਆਂ ਨਾ ਦਾਅਵੇਦਾਰੀਆਂ ਕਰੋ ਔਰ ਨਾ ਹੀ ਜਿਹੜਾ ਹੈ ਜਿਸ ਨੂੰ ਕਹਿੰਦੇ ਨੇ ਕਿ ਭਾਈ ਐਵੇਂ ਟੁੱਟੇ ਛਿੱਤਰ ਵਾਂਗ ਵੱਧਦੇ ਨਾ ਜਾਓ। ਸੋ ਇਹ ਉਹਦਾ ਪੰਜਾਬੀ ਮਤਲਬ ਹੈ। ਹੁਣ ਇੱਕ ਪਾਸੇ ਤਾਂ ਭਾਰਤ ਨੂੰ ਇਸ ਗੱਲ ਦੀ ਰੀਅਲਾਈਜੇਸ਼ਨ ਹੋਣੀ ਚਾਹੀਦੀ ਹੈ, ਹੋਈ ਵੀ ਹੈ ਕਿ ਉਹਦੀ ਔਕਾਤ ਕੀ ਹੈ, ਕਿਉਂਕਿ ਜੇ ਅਸੀਂ 20 ਜੂਨ 2020 ਤੋਂ ਗਲਵਾਨ ਔਰ ਉਸ ਤੋਂ ਦੇਖੀਏ ਤੇ ਫਿਰ ਅਸੀਂ ਦੁਹਰਾਉਂਦੇ ਹਾਂ ਕਿ ਭਾਈ ਕਿੱਥੇ ਕਿੱਥੇ ਛਿੱਤਰ ਪਿਓ ਤਾਂ ਉਹੀ ਦੱਸ ਸਕਦੇ ਨੇ ਕਿ ਸਿਰ 'ਚ ਵੀ ਵੱਜੇ, ਮੋਢੇ 'ਤੇ ਵੀ ਵੱਜੇ, ਲੱਤਾਂ 'ਚ ਵੀ ਜਿਹੜੀਆਂ ਨੇ ਫੱਟ ਲੱਗੇ ਨੇ, ਕਿਉਂਕਿ ਪੂਰੇ ਦਾ ਪੂਰਾ ਉਹਨਾਂ ਦਾ 3000+ ਸਕੁਅਰ ਕਿਲੋਮੀਟਰ ਏਰੀਆ ਈਸਟਰਨ ਸੈਕਟਰ ਲਦਾਖ ਤੋਂ ਲੈ ਕੇ ਉਸ ਤੋਂ 2 ਸਾਲ ਪਹਿਲਾਂ ਉਹਨਾਂ ਨੇ ਡੋਕਲਾਮ ਭੂਟਾਨ ਦੇ ਵਿੱਚ ਵੀ ਭਾਰਤ ਨੂੰ ਉਹਦੀ ਔਕਾਤ ਦਿਖਾ ਦਿੱਤੀ ਸੀ। ਹੁਣ ਕਿਉਂਕਿ ਭਾਰਤ ਦੇ ਲੋਕਾਂ ਦੀ ਕੰਜ਼ੰਪਸ਼ਨ ਦੇ ਲਈ ਵੀ ਜਿਨ੍ਹਾਂ ਨੂੰ ਇਹਨਾਂ ਨੇ ਆਪਣਾ 56 ਇੰਚ ਦਾ ਸੀਨਾ ਔਰ ਬਹਾਦਰੀ ਔਰ ਦੂਸਰਾ ਇਸ ਕਿਸਮ ਦਾ ਇੱਕ ਮਿਜ਼ਾਜ ਦਿੱਤਾ ਹੋਇਆ, ਸੋ ਉਹਨਾਂ ਦੀ ਕੰਜ਼ੰਪਸ਼ਨ ਲਈ ਵੀ ਕੁਝ ਦਿਖਾਣਾ ਕਿ ਬਈ ਅਸੀਂ ਡਰੇ ਨਹੀਂ। ਜਿਵੇਂ ਇੱਕ ਕੁੱਟ ਖਾਂਦਾ ਜਦੋਂ ਬਾਣੀ ਹੈ ਤੇ ਕੁੱਟ ਖਾ ਕੇ ਡਿੱਗਿਆ ਹੁੰਦਾ, ਫਿਰ ਖੜਾ ਹੋ ਕੇ ਇੱਕ ਵਾਰ ਤਾਂ ਕਹਿ ਰਿਹਾ ਹੁੰਦਾ ਇਬਕੀ ਬਾਰ ਮਾਰ, ਤੇ ਨਾਲ ਹੀ ਕਹਿ ਰਿਹਾ ਹੁੰਦਾ ਮੈਂ ਨਹੀਂ ਡਰਤਾ, ਮੈਂ ਨਹੀਂ ਡਰਤਾ। ਸੋ ਇਹ ਜਿਹੜਾ ਭਾਰਤ ਦਾ ਰਿਐਕਸ਼ਨ ਹੈ ਮੈਂ ਨਹੀਂ ਡਰਤਾ, ਇਹ ਸਾਰੇ ਜੋ ਫੇਲਿਅਰ ਤੋਂ ਬਾਅਦ ਉਹ ਇਸ ਗੱਲ 'ਚੋਂ ਨਿਕਲਿਆ ਕਿ ਜੀ ਉਹਨਾਂ ਨੇ ਆਪਣੇ ਵਾਈਸ ਪ੍ਰੈਜ਼ੀਡੈਂਟ ਵੈਂਕਈਆ ਨਾਇਡੂ ਦਾ ਅਰੁਣਾਚਲ ਪ੍ਰਦੇਸ਼ ਜਿਹਨੂੰ ਇਹਨਾਂ ਨੇ ਲੈਂਡ ਆਫ ਦਾ ਰਾਈਜ਼ਿੰਗ ਸਨ ਇਹ ਉਸ ਦਾ ਇਨਸਿਗਨੀਆ ਬਣਾਇਆ ਹੋਇਆ, ਕਿਉਂਕਿ ਸਭ ਤੋਂ ਪਹਿਲਾਂ ਪਰ ਜਦੋਂ ਚਾਈਨਾ ਦੇ ਹਵਾਲੇ ਨਾਲ ਦੇਖੀਏ ਤੇ ਉਹ ਇਸ ਨੂੰ ਸਾਊਥ ਤਿੱਬਤ ਕਹਿੰਦੇ। ਔਰ ਜਿਵੇਂ ਅਸੀਂ ਅਕਸਰ ਮਾਓ ਸੇ ਤੁੰਗ ਦਾ ਇਹ ਕੋਟ ਕਿ ਜਿੱਥੇ
ਉਹ ਇੱਕ ਤਿੱਬਤ ਨੂੰ ਹਥੇਲੀ ਪਾਮ ਔਰ ਇਹ ਜਿਹੜੀਆਂ 5 ਫਿੰਗਰਸ ਨੇ ਜਿਨ੍ਹਾਂ ਦੇ ਵਿੱਚ ਇਹ ਸਾਊਥ ਤਿੱਬਤ ਜਿਹਨੂੰ ਇਹਨਾਂ ਨੇ ਅਰੁਣਾਚਲ ਨੇਮ ਕੀਤਾ ਹੋਇਆ ਹੈ ਔਰ ਨੇਪਾਲ, ਸਿੱਕਮ, ਭੂਟਾਨ, ਲੱਦਾਖ ਔਰ ਇਹ ਜਿਹੜਾ ਉਹਦੀਆਂ 5 ਉਂਗਲਾਂ ਨੇ ਔਰ ਉਹਨਾਂ ਦਾ ਇਹ ਕਿ ਭਾਈ ਇਹੀ ਪੰਜਾਂ ਦੇ ਨਾਲ ਚੀਨ ਦਾ ਜਿਹੜਾ ਮੁਕੰਮਲ ਹੁੰਦਾ ਹੈ ਨਕਸ਼ਾ। ਜਿਵੇਂ ਤਾਈਵਾਨ ਬੇਸ਼ੱਕ ਪਹਿਲੀ ਸਟੇਜ ਤੇ ਜਦੋਂ ਮਾਓ ਸੇ ਤੁੰਗ, ਚਿਆਨ ਲਾਈ ਨੇ ਬਾਕੀ ਮੇਨਲੈਂਡ ਚਾਈਨਾ ਤੇ ਕਬਜ਼ਾ ਕੀਤਾ ਔਰ ਚਿਆਂਗ ਕਾਈ ਸ਼ੈਕ ਸਰਕਾਰੀ ਖਜ਼ਾਨੇ ਨਾਲ ਔਰ ਦੂਸਰਿਆਂ ਦੀ ਮਦਦ ਨਾਲ ਫਾਰਮੂਸਾ ਇਹਦਾ ਨਾਂ ਸੀ ਆਈਲੈਂਡ ਦਾ, ਉੱਥੇ ਚਲਾ ਗਿਆ ਜਿਹਨੂੰ ਅੱਜ ਤਾਈਵਾਨ ਕਹਿੰਦੇ ਨੇ। ਲੇਕਿਨ ਉਹਨਾਂ ਨੇ ਹਰ ਪਲ ਹੁਣ ਵੀ ਜਦੋਂ ਸ਼ੀ ਜਿਨਪਿੰਗ ਨੇ ਕਿਹਾ ਕਿ ਮੇਰਾ ਇਹ ਲਾਈਫ ਡ੍ਰੀਮ ਮੈਂ ਇਹਨੂੰ ਕੰਪਲੀਟ ਕਰਨਾ ਹੈ ਚੀਨ ਨੂੰ ਔਰ ਅੱਜ ਇੱਕ ਚੰਗੀ ਜਿਹੜੀ ਹੈ ਚੀਨ ਦੇ ਹਵਾਲੇ ਨਾਲ ਡਿਵੈਲਪਮੈਂਟ ਹੈ ਔਰ ਅਮਰੀਕਾ ਔਰ ਭਾਰਤ ਵਰਗਿਆਂ ਨੂੰ ਜਿਹੜਾ ਇਸ ਨਾਲ ਫਿਕਰ ਹੋਣਾ ਚਾਹੀਦਾ ਜਦੋਂ ਕਿ ਰੂਸ ਨੇ ਵੀ ਉਹਨਾਂ ਦੇ ਪੁਤਿਨ ਨੇ ਐਕਸਪਲਿਸਿਟ ਇਹ ਕਿਹਾ ਕਿ ਤਾਈਵਾਨ ਦੇ ਉੱਤੇ ਉਹ ਚੀਨ ਦਾ ਹੱਕ ਮੰਨਦਾ ਕਿਉਂਕਿ ਉਹ ਚੀਨ ਦਾ ਹਿੱਸਾ ਹੀ ਹੈ ਔਰ ਇਹ ਕਿਸੇ ਵੇਲੇ ਵੀ ਜਿੰਨਾ ਦਬਾਅ ਉਹਨਾਂ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਤਾਈਵਾਨ ਤੇ ਰੱਖਿਆ ਉਸ ਤੋਂ ਇਹ ਲੱਗਦਾ ਹੈ ਕਿ ਵੀ ਕਈ ਵਾਰ ਕਿਸੇ ਦਿਨ ਸੁੱਤੇ ਹੋਏ ਜਦੋਂ ਬਾਕੀ ਹੋਣਗੇ ਉਦੋਂ ਲੱਗੇਗਾ ਕਿ ਚੀਨ ਦੀ ਫੌਜ ਨੇ ਤਾਈਵਾਨ ਨੂੰ ਆਪਣੇ ਕੰਟਰੋਲ 'ਚ ਲੈ ਲਿਆ ਔਰ ਐਸਾ ਕੁਛ ਹੀ ਭਾਰਤ ਦੇ ਨਾਲ ਵੀ ਹੋਣ ਜਾ ਰਿਹਾ ਕਿਉਂਕਿ ਜੇ ਚੀਨ ਦਾ ਜਿਵੇਂ ਅਸੀਂ ਕਿਹਾ ਵੀ ਉਹ ਅਕਸਰ ਐਗਰੈਸਿਵ ਰੁਖ ਨਹੀਂ ਰੱਖਦਾ ਹੈ ਬਿਆਨਬਾਜ਼ੀ ਦੇ ਮਾਮਲੇ 'ਚ ਐਕਟ ਕਰਦੇ ਨੇ ਜਿਵੇਂ ਉਹਨਾਂ ਨੇ ਜੇ ਸਾਊਥ ਚਾਈਨਾ ਸੀ 'ਚ ਆਰਟੀਫਿਸ਼ਲ ਆਈਲੈਂਡ ਬਣਾਉਂਦੇ ਚਲੇ ਗਏ ਕਦੋਂ ਦੇ ਲੱਗੇ ਹੋਏ ਸੀ। ਜੇ ਪੈਂਟਾਗਨ ਦਾ ਸੀਨੀਅਰ ਜਿਹੜਾ ਪ੍ਰੈਜ਼ੀਡੈਂਟ ਸੌਫਟਵੇਅਰ ਡਿਪਾਰਟਮੈਂਟ ਨਾਲ ਡੀਲ ਕਰਨ ਵਾਲਾ ਉਹ ਰਿਜ਼ਾਈਨ ਕਰਕੇ ਚਲਾ ਜਾਂਦਾ ਕਿ ਭਾਈ ਤੁਸੀਂ ਕੀਤਾ ਕੁਛ ਨਹੀਂ ਹੈ ਔਰ ਆਰਟੀਫਿਸ਼ਲ ਇੰਟੈਲੀਜੈਂਸ ਦੇ ਵਿੱਚ ਤਾਂ ਚਾਈਨਾ ਉੱਥੇ ਪਹੁੰਚ ਗਿਆ ਕਿ ਅਗਲੇ 15-20 ਸਾਲ 'ਚੋਂ ਹਰ ਫੀਲਡ 'ਚ ਜਿਹੜਾ ਜੀਓ ਪੋਲਿਟਿਕਸ ਦੇ ਹੀ ਨਹੀਂ ਹਰ ਫੀਲਡ ਦੇ ਵਿੱਚ ਪ੍ਰੈਕਟੀਕਲ ਸਿਵਿਲੀਅਨ ਔਰ ਮਿਲਟਰੀ 'ਚ ਲੀਡ ਕਰੇਗਾ ਕਿਉਂਕਿ ਤੁਸੀਂ ਅਗਲੇ 20 ਸਾਲ 'ਚ ਵੀ ਜੇ ਸ਼ੁਰੂ ਕਰੋ ਤੇ ਉੱਥੇ ਤੱਕ ਨਹੀਂ ਪਹੁੰਚੋਗੇ ਜਿੱਥੇ ਆਲਰੇਡੀ ਪਹੁੰਚਿਆ ਹੋਇਆ। ਸੋ ਇਹ ਸਾਰੇ ਦੇ ਚੱਲਦੇ ਆ ਭਾਰਤ ਨੇ ਹੁਣ ਆਪਣੀ ਕਰਾਊਡ ਨੂੰ ਦੱਸਣ ਲਈ ਕਿਉਂਕਿ ਉਹ ਤਾਂ ਇਹੀ ਕਰ ਰਹੇ ਸੀ ਜੀ ਹੋ ਗਿਆ ਜੀ ਡੀ ਐਸਕੇਲੇਸ਼ਨ ਉੱਥੋਂ ਪੈਂਗੋਂਗ ਸੋ ਲੇਕ ਹੁਣ ਇਹ ਵੀ ਹੋ ਜਾਏਗਾ ਜੀ ਚੀਨ ਨੂੰ ਅਸੀਂ। ਸੋ ਉਹਨਾਂ ਦਾ ਜਿਹੜਾ ਇਹ ਵਾਈਸ ਪ੍ਰੈਜ਼ੀਡੈਂਟ ਵੈਨਕਈਆ ਨਾਇਡੂ ਇਹ ਇੱਕ ਅੱਧੇ ਦਿਨ ਦੇ ਦੌਰੇ ਦੇ ਉੱਤੇ ਅਰੁਣਾਚਲ ਪ੍ਰਦੇਸ਼ ਪਹੁੰਚ ਗਿਆ ਔਰ ਉੱਥੇ ਆ ਕੇ ਉੱਥੋਂ ਵਾਪਸ ਆ ਗਿਆ ਉਹਨਾਂ ਲਈ। ਹੁਣ ਇਸ ਦੇ ਉੱਤੇ ਵੀ ਚਾਈਨਾ ਨੇ ਬੜਾ ਤਿੱਖਾ ਜਿਹੜਾ ਇਸ ਦਾ ਵਿਰੋਧ ਕੀਤਾ ਔਰ ਉਹਨਾਂ ਨੇ ਭਾਰਤ ਨੂੰ ਅਗੇਨ ਕਿਹਾ ਕਿ ਇਹ ਸਾਡਾ ਸਾਊਥ ਤਿੱਬਤ ਹੈ ਮਤ ਇਸ ਕਿਸਮ ਦੀ ਹਰਕਤ ਕਰੋ ਅਦਰਵਾਈਜ਼ ਤੁਹਾਨੂੰ ਜਵਾਬਦੇਹ ਬਣਾਇਆ ਜਾਏਗਾ। ਸੋ ਅਸੀਂ ਸਮਝਦੇ ਹਾਂ ਵੀ ਇਹ ਭਾਵੇਂ ਡੋਮੈਸਟਿਕ ਕਰਾਊਡ ਨੂੰ ਅਪੀਜ਼ ਕਰਨ ਲਈ ਕਰ ਰਹੇ ਨੇ ਲੇਕਿਨ ਚਾਈਨਾ ਦੇ ਤਿਉਰ ਜਿਹੜੇ ਨੇ ਉਹ ਦਿਨ ਬ ਦਿਨ ਤਿੱਖੇ ਹੁੰਦੇ ਜਾ ਰਹੇ ਨੇ। ਪਰ ਮੈਨੂੰ ਕਈ ਵਾਰ ਇਹ ਜਿਹੜੀ ਬ੍ਰਾਹਮਣ ਬਾਣੀਆ ਮੈਂਟੈਲਿਟੀ ਹੈ ਇਸ ਨੂੰ ਸਮਝਦਿਆਂ ਹੋਇਆ ਵੀ ਕਈ ਵਾਰ ਸਮਝਣ ਤੋਂ ਥੋੜ੍ਹਾ ਜਿਹੀ ਜ਼ਿਆਦਾ ਜ਼ੋਰ ਪਾਉਣਾ ਪੈਂਦਾ ਹੈ। ਜਦੋਂ ਚੀਨ ਨੇ ਗਲਵਾਨ ਵੈਲੀ ਵਾਲਾ ਵਾਕਿਆ ਕੀਤਾ ਔਰ ਭਾਰਤ ਦੇ ਵਿੱਚ ਇਹਨਾਂ ਦੇ ਹਿੰਦੂ ਤਵੀਆਂ ਨੇ ਇੱਕ ਮੁਹਿੰਮ ਚਲਾਈ ਬੰਦ ਕਰਤੀਆਂ ਐਪਲੀਕੇਸ਼ਨਸ ਬੰਦ ਕਰਤੀਆਂ ਐਪਸ ਬੰਦ ਕਰਤੀਆਂ ਚੀਨ ਦਾ ਸਮਾਨ ਬਾਹਰ ਕੱਢ ਦਿਓ। ਹਾਲਾਂਕਿ ਕਿਸੇ ਨੇ ਕਿਹਾ ਕਹਿੰਦੇ ਵੀ ਤੁਹਾਡੇ ਮੰਦਿਰ ਖਾਲੀ ਹੋ ਜਾਣਗੇ ਕਿਉਂਕਿ ਤੁਹਾਡੇ ਭਗਵਾਨ ਹੀ ਚੀਨ ਦੇ ਬਣੇ ਹੋਏ ਨੇ ਅੱਖਾਂ ਨਿੱਕੀਆਂ ਰੱਖਦੇ ਹੋ ਸਾਰੇ ਭਗਵਾਨਾਂ ਦੇ ਬਣ ਕੇ ਤਾਂ ਉੱਥੋਂ ਹੀ ਆਉਂਦੇ ਨੇ ਕਹਿੰਦੇ ਮੰਦਿਰਾਂ 'ਚ ਕੀ ਰੱਖੋਗੇ ਮਿੱਟੀ ਦੇ ਪਹਿਲਾਂ ਘੁਮਾਰਾਂ ਤੋਂ ਬਣਾ ਲਓ ਆਪਣੇ ਭਗਵਾਨ ਹੀ ਤਾਂ ਤੁਹਾਡੇ ਭਗਵਾਨ ਵੀ ਬਾਹਰ ਹੋ ਜਾਣੇ ਨੇ। ਹੁਣ ਉਹ ਸਭ ਦੇ ਚਲਦਿਆਂ ਇਵੇਂ ਲੱਗਦਾ ਸੀ ਕਿ ਵੀ ਇੱਕ ਪਾਸੇ ਤਾਂ ਚੀਨ ਨੇ ਕੁੱਟਿਆ ਇਹਨਾਂ ਨੂੰ ਰੋਣ ਵੀ ਨਹੀਂ ਚੱਜ ਨਾਲ ਦਿੱਤਾ ਕਿਉਂਕਿ ਮੋਦੀ ਨੇ ਬਾਹਰ ਆ ਕੇ ਅੱਖਾਂ ਪੂੰਝ ਕੇ ਕਿਹਾ ਨਾ ਕੋਈ ਆਇਆ ਨਾ ਕੋਈ ਗਿਆ ਕਿ ਵੀ ਇਹ ਵੀ ਨਹੀਂ ਹੋਇਆ ਵੀ ਹੁਣ ਇਹ ਘੱਟੋ ਘੱਟ ਇਕਨੋਮਿਕਲੀ ਚੀਨ ਨਾਲੋਂ ਡਿਸਟੈਂਸ ਕਰਨਗੇ। ਉਧਰ ਹੁਣ 13ਵੇਂ ਰਾਊਂਡ 'ਚ ਵੀ ਚੀਨ ਨੇ ਜਿਹੜਾ ਉਹ ਠੁੱਡ ਮਾਰ ਕੇ ਦੌੜਾ ਦਿੱਤੇ ਉਹਨੇ ਕਿਹਾ ਚਲੋ ਤੁਹਾਡੀ ਔਕਾਤ ਕੀ ਹੈ। ਲੇਕਿਨ ਹੁਣ ਇਹ ਖਬਰ ਜਦੋਂ ਤੁਸੀਂ ਦੇਖਦੇ ਹੋ ਫਿਰ ਲੱਗਦਾ ਹੈ ਵੀ ਇੱਕ ਪਾਸੇ ਤਾਂ ਇਹ ਮੁਲਕ ਵੇਚਣ ਤੇ ਲੱਗੇ ਹੋਏ ਨੇ। ਇਹਨਾਂ ਨੇ ਏਅਰ ਇੰਡੀਆ ਵੀ ਟਾਟਿਆਂ ਨੂੰ ਵਾਪਸ ਦੇ ਦਿੱਤੀ 1930 'ਚ ਟਾਟਿਆਂ ਦੇ ਬਜ਼ੁਰਗ ਨੇ ਬਣਾਈ ਸੀ ਫਿਰ ਉਹਨਾਂ ਤੋਂ ਖੋਹ ਲਈ ਰੇਲਵੇ ਸਟੇਸ਼ਨ ਵੇਚ ਰਹੇ ਨੇ ਜਿੱਥੇ ਕੋਈ ਜ਼ਮੀਨ ਹੈ ਜਿੱਥੇ ਕੋਈ ਹਰ ਚੀਜ਼ ਪ੍ਰਾਈਵੇਟ ਕਰਨ ਦਾ ਜੋ ਵੀ ਅੰਬਾਨੀ ਅਡਾਨੀ ਦੇ ਹਵਾਲੇ ਕਰ ਰਹੇ ਨੇ। ਲੇਕਿਨ ਇਹਦੇ ਬਾਵਜੂਦ ਚੀਨ ਦਾ ਇੰਡੀਆ ਨਾਲ ਵਪਾਰ ਕਿਵੇਂ ਵੱਧ ਰਿਹਾ ਪਰ ਇਹ ਸਾਡੀ ਖਬਰ ਨਹੀਂ ਹੈ ਕੋਈ ਖਾਲਿਸਤਾਨੀ ਪੋਰਟਲ 'ਚੋਂ ਨਿਊਜ਼ ਆਈ ਨਹੀਂ ਹੈ ਇਹਨਾਂ ਦੀ PTI ਦੀ ਖਬਰ ਹੈ
India's trade with China set to cross $100 billion in 2021 ਕਿ ਇਸ ਸਾਲ ਦੇ ਵਿੱਚ 100 ਬਿਲੀਅਨ ਤੋਂ ਜ਼ਿਆਦਾ ਭਾਰਤ ਦਾ ਜਿਹੜਾ ਟ੍ਰੇਡ ਹੈ ਉਹ ਚੀਨ ਦੇ ਨਾਲ ਹੋਏਗਾ। ਇਟ ਇਜ਼ ਆਲਮੋਸਟ 30% ਅਪ ਪ੍ਰੀ ਪੈਂਡੇਮਿਕ ਟ੍ਰੇਡਿੰਗ ਲੈਵਲਸ। ਜਦੋਂ ਕੋਵਿਡ-19 ਨਹੀਂ ਸੀ ਆਇਆ, ਮਤਲਬ ਅਜੇ ਗਲਵਾਨ ਨਹੀਂ ਸੀ ਵਾਪਰਿਆ, ਗਲਵਾਨ ਤਾਂ ਉਦੋਂ ਹੀ ਆਇਆ ਜਦੋਂ ਕੋਵਿਡ ਆ ਗਿਆ ਸੀ ਜੂਨ 2020 ਚ। ਉਸ ਤੋਂ ਪਹਿਲਾਂ ਜਦੋਂ ਕਿ ਕੁੱਟਿਆ ਨਹੀਂ ਸੀ ਅਜੇ ਚੀਨ ਨੇ ਇਹਨਾਂ ਨੂੰ, ਜਿਹੜਾ ਵਪਾਰ ਚੀਨ ਔਰ ਭਾਰਤ ਦਾ ਸੀ ਉਹਦੇ ਨਾਲੋਂ 30% ਵਪਾਰ ਵੱਧ ਗਿਆ ਚੀਨ ਦੇ ਨਾਲ। ਔਰ ਇਹ ਡੀਟੇਲ ਹੈ। India's trade with China is set to cross 100 billion mark for the first time in 2021 with two-way trade after 3 quarters reaching $90 billion, almost 30% up from pre-pandemic trading levels. Already $90 billion ਦਾ ਹੋ ਗਿਆ ਕਿਉਂਕਿ ਅਕਤੂਬਰ ਹੈ, ਅਜੇ 1-2.5 ਮਹੀਨੇ ਰਹਿੰਦੇ ਨੇ। ਉਹਨਾਂ ਨੇ ਕਿਹਾ ਜੀ ਇਹ 100 ਬਿਲੀਅਨ ਜਿਹੜੇ ਪਿਛਲੇ ਸਾਰੇ ਰਿਕਾਰਡ ਵੀ ਤੋੜੇਗਾ। ਔਰ ਇਹ ਇੰਡੀਆ ਨੇ ਰਿਲੀਜ਼ ਨਹੀਂ ਕੀਤੇ ਕਿਉਂਕਿ ਉਹ ਆਪਣੇ ਲੋਕਾਂ ਨੂੰ ਕੀ ਦੱਸਣਗੇ ਕਿ ਵੀ ਅਸੀਂ ਜੁੱਤੀਆਂ ਵੀ ਖਾ ਰਹੇ ਹਾਂ, ਗੰਢੇ ਵੀ ਖਾ ਰਹੇ ਹਾਂ। ਇਹ ਚਾਈਨਾ ਦੇ ਜਨਰਲ ਐਡਮਿਨਿਸਟ੍ਰੇਸ਼ਨ ਆਫ ਕਸਟਮਸ ਨੇ ਇਹ ਰਿਪੋਰਟ ਉਹਨਾਂ ਨੇ ਦੱਸਿਆ ਕਿ ਵੀ $90.37 ਬਿਲੀਅਨ ਦਾ ਟ੍ਰੇਡ ਉਹਨਾਂ ਨੇ ਕੀਤਾ। ਔਰ ਇਹ ਜਿਹੜਾ ਚੀਨ ਦੇ ਨਾਲ ਜਿਹੜਾ ਇੰਪੋਰਟਸ ਜਿਹੜੀਆਂ ਨੇ ਇੰਡੀਆ ਦੀਆਂ ਚਾਈਨਾ ਦੀਆਂ ਉਹ $68.4 ਬਿਲੀਅਨ ਦੀਆਂ ਹੋਈਆਂ ਨੇ ਜਿਹੜਾ ਭਾਰਤ ਨੇ ਸਮਾਨ ਮੰਗਵਾਇਆ। ਔਰ ਪਿਛਲੇ ਸਾਲਾਂ ਨਾਲੋਂ ਇਹ 51.7% ਜ਼ਿਆਦਾ ਹੈ ਇੰਪੋਰਟ। ਔਰ ਜਿਹੜੀ ਉਹਨਾਂ ਦੀ ਇੰਡੀਆ ਦੀ ਐਕਸਪੋਰਟ ਹੈ ਇਹ $21.9 ਬਿਲੀਅਨ ਹੈ। ਸੋ $21 ਬਿਲੀਅਨ ਦਾ ਸਟਫ ਭਾਰਤ ਨੇ ਚੀਨ ਨੂੰ ਭੇਜਿਆ। ਔਰ 68.4 ਬਿਲੀਅਨ ਆਲਮੋਸਟ 3 ਗੁਣਾ ਜ਼ਿਆਦਾ ਸਟਫ ਜਿਹੜਾ ਉਹ ਚਾਈਨਾ ਤੋਂ ਮੰਗਵਾਇਆ। ਔਰ ਇਸ ਸਾਰੇ ਦੇ ਚਲਦਿਆਂ ਇਸ ਵੇਲੇ ਬਿਗੈਸਟ ਐਕਸਪੋਰਟਰ ਔਰ ਚਾਈਨਾ ਤਾਂ ਇਸ ਲਈ ਜਿੰਨਾ ਕੁ ਮੰਗਵਾਉਂਦਾ ਉਹਨਾਂ ਦਾ ਤਾਂ ਡਿਵੈਲਪਮੈਂਟ ਹੋ ਰਹੀ ਹੈ। ਆਇਰਨ ਕੋਰ ਨੇ, ਕਾਟਨ ਹੈ, ਦੂਸਰਾ ਰਾ ਮਟੀਰੀਅਲ ਹੈ ਉਹਨਾਂ ਦੇ ਆਉਂਦਾ। ਔਰ ਜਿਹੜਾ ਇਹ ਚਾਈਨੀਜ਼ ਟ੍ਰੇਡ ਆਫੀਸ਼ੀਅਲਸ ਐਟਰੀਬਿਊਟਡ ਚਾਈਨਾਜ਼ ਓਵਰਆਲ ਟ੍ਰੇਡ ਪਰਫਾਰਮੈਂਸ ਇਹ ਉਹਨਾਂ ਨੇ ਫਿਗਰ ਦਿੱਤੀ ਹੈ। ਹੁਣ ਇਹ ਗੱਲ ਭਾਰਤ ਦੇ ਲੋਕ ਪੁੱਛਣਗੇ ਇਹਨਾਂ ਨੂੰ ਕਦੇ ਕਿ ਵੀ ਤੁਸੀਂ ਜੁੱਤੀਆਂ ਵੀ ਖਾ ਰਹੇ ਹੋ, ਤੁਹਾਡਾ ਇਲਾਕਾ ਵੀ ਖੁੱਸ ਰਿਹਾ ਪਰ ਇਹਦੇ ਬਾਵਜੂਦ ਤੁਹਾਡਾ ਵਪਾਰ ਵੱਧ ਰਿਹਾ। $100 ਬਿਲੀਅਨ ਇਸ ਪੋਸਟ ਕੋਵਿਡ ਪੀਰੀਅਡ ਦਾ ਟ੍ਰੇਡ ਤੁਸੀਂ ਚਾਈਨਾ ਦੇ ਨਾਲ ਜਿਹਦੇ 'ਚ 3 ਗੁਣਾ ਜ਼ਿਆਦਾ ਇੰਪੋਰਟ ਹੈ, ਇਹਦਾ ਕੀ ਜਵਾਬ? ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।